ਬਿਆਨ ਸਿੰਘ ਸੰਧੂ ਜੀ, ਤੁਸੀਂ ਜਿੰਨੀਆਂ ਵੀ ਕਹਾਣੀਆਂ ਲਿਖੀਆਂ ਬਹੁਤ ਚਰਚਾ 'ਚ ਆਈਆਂ, ਲੋਕਾਂ ਨੇ ਤੁਹਾਨੂੰ ਬਹੁਤ ਹੀ ਪਾਠਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਮੈਂ ਇੱਥੇ ਤੁਹਾਡੀ ਇੱਕ ਕਹਾਣੀ ਬਾਰੇ ਗੱਲ ਕਰਨੀ ਚਾਹਾਂਗਾ ਕਿ ਉਹ ਤੁਹਾਡੀ ਕਹਾਣੀ ਭੱਜੀਆਂ ਬਾਹੀਂ ਇੰਨੀ ਚਰਚਿਤ ਹੋਈ ਕਿ ਜਿੱਦਾਂ ਗੁਰਬਖਸ਼ ਸਿੰਘ ਜਦੋਂ ਪ੍ਰੀਤਲੜੀ ਕੱਢਣਾ ਸ਼ੁਰੂ ਕਰਤਾ ਸੀਗਾ ਤਾਂ ਉਹਨਾਂ ਨਾਂ ਜੁੜ ਗਿਆ ਸੀ ਪ੍ਰੀਤਲੜੀ, ਗੁਰਬਖਸ਼ ਸਿੰਘ ਪ੍ਰੀਤਲੜੀ। ਅਤੇ ਇੱਦਾਂ ਵੀ ਜਦੋਂ ਗੱਲ ਚੱਲਦੀ ਸੀ ਬਿਆਨ ਸਿੰਘ ਸੰਧੂ ਕਿਹੜੇ ਉਹ ਭੱਜੀਆਂ ਬਾਹੀਂ ਵਾਲੇ, ਜਿਹ 'ਚ ਤੁਸੀਂ ਇੱਕ ਕੇਵਲ ਨਾਂ ਦੇ ਪਾਤਰ ਨੂੰ ਪੇਸ਼ ਕੀਤਾ ਜਿਹੜਾ ਕਿ ਪੰਜਾਬ ਦਾ ਪ੍ਰਤੀਕ ਬਣਦਾ ਉਸ ਹਾਲਾਤਾਂ ਮੁਤਾਬਕ। ਸ਼ਾਇਦ ਤੁਹਾਡਾ ਗੁਆਂਢੀ ਸੀ, ਬਾਅਦ 'ਚ ਮਾਰਿਆ ਵੀ ਗਿਆ ਸੀਗਾ। ਮੈਂ ਤੁਹਾਡੇ ਮੂੰਹੋਂ ਇਹ ਸੁਣਨਾ ਚਾਹੁੰਦਾ ਕਿ ਅਜਿਹੀ ਕੀ ਉਹਦੇ ਵਿੱਚ ਤੁਹਾਨੂੰ ਕਿੱਦਾਂ ਲੱਗਾ ਵੀ ਇਹ ਕਹਾਣੀ ਨੇ ਇੰਨੀ ਸ਼ੋਹਰਤ ਕਿੱਦਾਂ ਲੈ ਲਈ? ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਭੱਜੀਆਂ ਬਾਹੀਂ ਕਹਾਣੀ ਦਾ ਜ਼ਿਕਰ ਜਿਹੜਾ ਹੈ ਉਹ ਬਹੁਤ ਵਿਆਪਕ ਪੱਧਰ ਉੱਤੇ ਹੋਇਆ। ਮੇਰੀ ਇਹ ਖੁਸ਼ਨਸੀਬੀ ਸਮਝੋ ਕਿ ਮੈਂ ਜਦੋਂ ਵੀ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਸੀ ਅਤੇ ਉਸ ਸਮੇਂ ਤੋਂ ਹੀ ਮੇਰੀਆਂ ਕਹਾਣੀਆਂ ਦਾ ਜ਼ਿਕਰ ਜਿਹੜਾ ਸੀ ਉਹ ਮੇਰੀ ਇੱਕ ਇੱਕ ਕਹਾਣੀ ਦਾ ਜ਼ਿਕਰ ਜਿਹੜਾ ਸੀ ਉਹ ਲੋਕਾਂ ਦੀਆਂ ਕਿਤਾਬਾਂ ਦੇ ਨਾਲੋਂ ਵੱਧ ਹੁੰਦਾ ਰਿਹਾ। ਤੋ ਭੱਜੀਆਂ ਬਾਹੀਂ ਜਿਵੇਂ ਮੈਂ ਕਿਹਾ ਕਿ ਇਹ ਉਸ ਦੌਰ ਦੀ ਕਹਾਣੀ ਸੀ, ਮੇਰੇ ਆਸੇ ਪਾਸੇ ਵਾਪਰੀ ਦੀ ਕਹਾਣੀ ਸੀ ਔਰ ਇਹਨੂੰ ਮੈਂ ਆਪਣੇ ਦ੍ਰਿਸ਼ਟੀਕੋਣ ਤੋਂ ਜਦੋਂ ਜ਼ਬਾਨ ਦਿੱਤੀ ਅਤੇ ਉਹ ਕਿਉਂਕਿ ਮੇਰੀ ਕਹਾਣੀ ਨਾ ਰਹਿ ਗਈ, ਉਹ ਸਮੁੱਚੇ ਪੰਜਾਬ ਦੇ ਜਿਹੜਾ ਦੁਖਾਂਤ ਸੀ ਉਸ ਵੇਲੇ ਵਾਪਰ ਰਿਹਾ ਉਹਦੀ ਕਹਾਣੀ ਹੋ ਗਈ ਸੀ। ਇਸ ਕਰਕੇ ਲੋਕਾਂ ਨੂੰ ਉਹਦੇ ਵਿੱਚੋਂ ਆਪਣਾ ਚਿਹਰਾ ਮੋਹਰਾ, ਆਪਣਾ ਦੁੱਖ, ਆਪਣੀ ਪੀੜ ਔਰ ਆਪਣਾ ਸੰਤਾਪ ਜਿਹੜਾ ਸੀ ਉਹ ਨਜ਼ਰ ਆਉਂਦਾ ਸੀ। ਅਤੇ ਮੈਂ ਸਮਝਦਾ ਕਿ ਇਹੋ ਹੀ ਕਾਰਨ ਸੀ ਕਿ ਇਸ ਕਹਾਣੀ ਨੂੰ ਇੰਨਾ ਜ਼ਿਆਦਾ ਉਸ ਦੌਰ ਵਿੱਚ ਪਸੰਦ ਕੀਤਾ ਗਿਆ, ਕਿਉਂਕਿ ਜਿਹੜੇ ਇਲਾਕੇ ਵਿੱਚ ਮੈਂ ਜੀ ਰਿਹਾ ਸੀ ਉਹ ਆਪਣੇ ਹੱਡਾਂ ਉੱਤੇ ਸਾਰਾ ਕੁਝ ਹੰਢਾਉਂਦਾ ਪਿਆ ਸੀ। ਜਿਹੜੇ ਦੂਜੇ ਪਾਸੇ ਦੂਜੇ ਖਿੱਤਿਆਂ ਵਿੱਚ ਸ਼ਾਇਦ ਅਜੇ ਇਹਦਾ ਅਸਰ ਇਸ ਦੌਰ ਦਾ, ਇਸ ਲਹਿਰ ਦਾ ਇੰਨਾ ਜ਼ਿਆਦਾ ਨਹੀਂ ਸੀ। ਇਸ ਕਰਕੇ ਉਹ ਮਾਂਗਵੇਂ ਅਨੁਭਵ ਉੱਤੇ ਕਹਾਣੀਆਂ ਲਿਖਦੇ ਪਏ ਸਨ। ਤਾਂ ਜਿਹੜੀ ਅਨੁਭਵ ਦੀ ਪ੍ਰਮਾਣਿਕਤਾ ਹੁੰਦੀ ਨਾ ਉਹਦਾ ਵੀ ਇੱਕ ਆਪਣਾ ਬੜਾ ਵੱਡਾ ਅਰਥ ਹੁੰਦਾ ਹੈ। ਤਾਂ ਇਹ ਅਨੁਭਵ ਦੀ ਪ੍ਰਮਾਣਿਕਤਾ ਵਿੱਚੋਂ ਨਿਕਲੀ ਹੋਈ ਮੇਰੀ ਰਚਨਾ ਸੀ। ਦੂਜੀ ਗੱਲ ਮੈਂ ਇਹ ਸਮਝਦਾ ਹਾਂ ਕਿ ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਕੋਈ ਰੋਂਦੂ ਕਿਸਮ ਦੇ ਲੇਖਕ ਹੈਗੇ ਨੇ ਜਿਹੜੇ ਕਹਿੰਦੇ ਜੀ ਸਾਨੂੰ ਪੁੱਛਦਾ ਕੋਈ ਨਹੀਂ, ਅਸੀਂ ਇੰਨਾ ਕੁਛ ਲਿਖਿਆ ਆ, ਸਾਡੀ ਜਾਣ ਪਛਾਣ ਕੋਈ ਨਹੀਂ, ਸਾਨੂੰ ਕੋਈ ਇਨਾਮ ਜਾਂ ਮਾਣ ਸਨਮਾਨ ਕੋਈ ਨਹੀਂ ਲੋਕ ਦਿੰਦੇ। ਮੈਂ ਸਮਝਦਾ ਕਿ ਪੰਜਾਬੀ ਪਾਠਕ ਜਿਹੜਾ ਹੈ ਇਹ ਬਹੁਤ ਹੀ ਮਿਹਰਬਾਨ ਅਤੇ ਦਿਆਲੂ ਪਾਠਕ ਹੈ। ਇਹ ਤਾਂ ਤੁਹਾਡੇ ਉੱਤੇ ਮੁਹੱਬਤਾਂ ਲਟਾਉਣ ਨੂੰ ਤਿਆਰ ਰਹਿੰਦਾ। ਜਿਵੇਂ ਕਹਿੰਦੇ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤਾਂ ਮੈਂ ਸਮਝਦਾ ਕਿ ਉਸ ਤਰ੍ਹਾਂ ਹੀ ਤੁਸੀਂ ਜੇ ਆਪਣੇ ਲੋਕਾਂ ਦੇ ਦੁੱਖ ਸੁੱਖ ਨੂੰ ਆਪਣੇ ਦਿਲ ਦੀ ਸ਼ਿੱਦਤ ਦੀ ਡੂੰਘਾਈ ਦੇ ਨਾਲ ਇੱਕ ਕਲਾਤਮਕ ਜਾਮਾ ਪਹਿਨਾ ਕੇ ਪੇਸ਼ ਕਰਦੇ ਹੋ ਅਤੇ ਲੋਕ ਤੁਹਾਡੇ ਕੀਤੇ ਦਾ ਮੁੱਲ ਅਤੇ ਮਾਣ ਤੁਹਾਡੀਆਂ ਆਸਾਂ ਅਤੇ ਉਮੀਦਾਂ ਤੋਂ ਕਿਤੇ ਵੱਧ ਪਾਉਂਦੇ ਨੇ। ਤਾਂ ਮੈਂ ਸਮਝਦਾ ਕਿ ਜੇ ਕਿਸੇ ਨੂੰ ਮਾਨਤਾ, ਪਿਆਰ ਅਤੇ ਮੁਹੱਬਤ ਨਹੀਂ ਮਿਲਿਆ, ਆਣ ਜਾਂ ਕਾਣ ਜਿਹੜੀ ਹੈ ਉਹ ਉਸ ਬੰਦੇ ਦੀ ਲਿਖਤ ਵਿੱਚ ਹੋਵੇਗੀ, ਪਾਠਕਾਂ ਦੀ ਮੁਹੱਬਤ ਵਿੱਚ ਕੋਈ ਨਹੀਂ। ਤਾਂ ਮੈਨੂੰ ਤਾਂ ਮੇਰੀ ਲਿਖਤ ਦਾ ਲੋੜੋਂ ਵੱਧ ਪਿਆਰ ਅਤੇ ਲੋੜੋਂ ਵੱਧ ਮੁੱਲ ਜਿਹੜਾ ਪੰਜਾਬੀ ਪਾਠਕ ਨੇ ਦਿੱਤਾ ਔਰ ਉਸੇ ਮੁਹੱਬਤ ਅਤੇ ਸ਼ਫਕਤ ਵਿੱਚੋਂ ਹੀ ਭੱਜੀਆਂ ਬਾਹੀਂ ਨੂੰ ਮਾਣ ਅਤੇ ਸਨਮਾਨ ਅਤੇ ਹੋਰ ਮੇਰੀਆਂ ਉਸ ਤੋਂ ਬਾਅਦ ਲਿਖੀਆਂ ਜਾਣ ਵਾਲੀਆਂ ਕਹਾਣੀਆਂ ਨੂੰ ਮਿਲਦਾ ਰਿਹਾ। ਤੁਸੀਂ ਬਹੁਤ ਹੀ ਸੰਜੀਦਾ ਅਤੇ ਖੂਬਸੂਰਤੀ ਢੰਗ ਨਾਲ ਦੱਸਿਆ ਕਹਾਣੀ ਬਾਰੇ। ਮੈਂ ਮਹਿਸੂਸ ਕਰਦਾ ਸੰਧੂ ਸਾਹਿਬ ਵੀ ਜਿਹੜੇ ਆਪਣੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਹਨ ਅਜਮੇਰ ਸਿੰਘ ਔਲਖ ਹੁਣੀ, ਉਹਨਾਂ ਨੇ ਵੀ ਇਹ ਤੁਹਾਡੀ ਕਹਾਣੀ ਭੱਜੀਆਂ ਬਾਹੀਂ ਦਾ ਮੰਚਨ ਕੀਤਾ, ਨਾਟਕ ਕੀਤਾ ਅਤੇ ਉਹਨਾਂ ਨੇ 200 ਵਾਰੀ ਇਹ ਸਾਰੇ ਕਹਿ ਲਓ ਵੀ ਹਿੰਦੁਸਤਾਨ ਵਿੱਚ ਹੀ ਉਹਨੇ ਖੇਲਿਆ ਅਤੇ ਇਹ ਵੀ ਕਾਰਨ ਬਣ ਸਕਦਾ। ਅੱਛਾ, ਇਹਦੇ ਨਾਲ ਇਹ ਦੱਸੋ ਕਿ ਤੁਹਾਡੀਆਂ ਹੋਰ ਕਿਹੜੀਆਂ ਕਹਾਣੀਆਂ ਦਾ ਕੋਈ TV ਰੂਪਾਂਤਰਨ ਹੋਇਆ ਹੋਵੇ, ਕੋਈ ਟੈਲੀਫਿਲਮ ਬਣੀ ਆ, ਜਾਂ ਕੁਝ ਆਪਣਾ ਅਨੁਭਵ ਦੱਸੋ ਸਾਨੂੰ। ਦੀਵਾਨਾ ਜੀ, ਤੁਹਾਡੀ ਇਹ ਗੱਲ ਵੀ ਦਰੁਸਤ ਹੈਗੇ ਆ, ਕਿਉਂਕਿ ਅਜਮੇਰ ਸਿੰਘ ਔਲਖ ਸਾਡੇ ਬਹੁਤ ਹੀ ਪ੍ਰਬੁੱਧ ਔਰ ਸਿਆਣੇ ਨਾਟਕਕਾਰ ਨੇ। ਉਹਨਾਂ ਨੇ ਭੱਜੀਆਂ ਬਾਹੀਂ ਨੂੰ ਨਾਟਕੀ ਰੂਪ ਦੇ ਕੇ ਅਤੇ ਸਾਰੇ ਹਿੰਦੁਸਤਾਨ ਵਿੱਚ ਜਿਵੇਂ ਤੁਸੀਂ ਫਰਮਾਇਆ ਕਿ ਵੱਖ-ਵੱਖ ਮੰਚਾਂ ਉੱਤੇ ਪੇਸ਼ ਕੀਤਾ। ਤਾਂ ਇਸ ਤਰੀਕੇ ਨਾਲ ਇਹ ਕਹਾਣੀ ਸਫ਼ਿਆਂ ਵਿੱਚੋਂ, ਪੁਸਤਕ ਦੇ ਸਫ਼ਿਆਂ ਵਿੱਚੋਂ ਨਿਕਲ ਕੇ ਜਦੋਂ ਮੰਚ 'ਤੇ ਆਉਂਦੀ ਆ ਔਰ ਹਜ਼ਾਰਾਂ ਦਰਸ਼ਕਾਂ ਤੱਕ ਫੈਲਦੀ ਆ ਅਤੇ ਜ਼ਾਹਰ ਹੈ ਉਹਦਾ ਸੁਨੇਹਾ ਵੀ ਦੂਰ ਦੂਰ ਤੱਕ ਪਹੁੰਚਿਆ ਔਰ ਉਹਦਾ ਨਾਮ ਵੀ ਜਿਹੜਾ ਸੀ ਉਹ ਦੂਰ ਦੂਰ ਤੱਕ ਪਹੁੰਚਿਆ।
ਤੋ ਕਹਾਣੀ ਦੀ ਜਿਹੜੀ ਜ਼ਬਾਨ ਤੇ ਜਿਹੜੀ ਇਹਦੀ ਨਾਟਕੀयता ਸੀ, ਇਹਦੇ ਵਿੱਚ ਹੀ ਆਪਣੇ ਆਪ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਗੱਲ ਸੀ ਕਿ ਇਹਨੂੰ ਨਾਟਕ ਬਣਾਉਣ ਦੇ ਵਿੱਚ ਅਜਮੇਰ ਔਲਖ ਹੋਰਾਂ ਨੂੰ ਕੋਈ ਬਹੁਤੀ ਔਖ ਨਹੀਂ ਆਈ, ਔਰ ਇਹਦੇ ਨਾਟਕੀ ਦ੍ਰਿਸ਼ਾਂ ਨੂੰ ਉਹਨਾਂ ਨੇ ਬਹੁਤ ਹੀ ਸਲੀਕੇ ਨਾਲ, ਬੜੀ ਕਲਾਤਮਕਤਾ ਦੇ ਨਾਲ ਉਸ ਨਾਟਕੀ ਮੰਚਨ ਦੇ ਵਿੱਚ ਪੇਸ਼ ਕੀਤਾ। ਇਹਦੀ ਇਸੇ ਨਾਟਕੀयता ਨੂੰ ਦੇਖ ਕੇ ਬਹੁਤ ਸਾਰੇ ਉਸ ਦੌਰ ਦੇ ਵਿੱਚ TV ਉੱਤੇ ਵੀ ਫਿਲਮਾਂ ਬਣ ਰਹੀਆਂ ਸਨ, ਨਾਟਕ ਬਣ ਰਹੇ ਸਨ। ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਨਾਟਕ ਫਿਲਮਾਂ ਬਣਾਉਣੀਆਂ ਚਾਹੀਆਂ ਸੀ। ਤੋ ਉਹਨਾਂ ਵਿੱਚੋਂ ਸਾਡਾ ਮਿੱਤਰ, ਤੁਸੀਂ ਜਾਣਦੇ ਹੋ, ਅਮਰੀਕ ਗਿੱਲ, ਉਹਨੇ ਭੱਜੀਆਂ ਬਾਹੀਂ ਉੱਤੇ ਬਹੁਤ ਹੀ ਖੂਬਸੂਰਤ ਸਕ੍ਰਿਪਟ ਲਿਖੀ ਸੀ, ਪਰ ਉਹਦੇ ਮਨ ਦੇ ਵਿੱਚ ਇੱਕ ਨਾ ਜਿਵੇਂ ਬਹੁਤ ਹੀ ਵੱਡੇ ਪੱਧਰ ਦੀ ਇੱਕ ਫਿਲਮ ਬਣਾਉਣ ਦਾ ਨਕਸ਼ਾ ਸੀ। ਜਿੰਨੇ ਪੈਸੇ ਤੁਹਾਨੂੰ ਪਤਾ ਕਿ ਕਰੋੜਾਂ ਰੁਪਈਏ ਚਾਹੀਦੇ ਨੇ ਉਸ ਤਰ੍ਹਾਂ ਦੀ ਫਿਲਮ ਬਣਾਉਣ ਵਾਸਤੇ, ਉਹ ਫਿਲਮ ਅਜੇ ਤੱਕ ਨਹੀਂ ਗਾ ਬਣਾ ਸਕਿਆ। ਪਰ ਅਜੇ ਤੱਕ ਵੀ ਉਹ ਕਹਿੰਦਾ ਹੈ ਕਿ ਮੈਂ ਭਾਜੀ ਆਪਣੀ ਡਾਇਰੈਕਸ਼ਨ ਵਿੱਚ ਜਦੋਂ ਫਿਲਮ ਬਣਾਈ ਤੇ ਉਹ ਭੱਜੀਆਂ ਬਾਹੀਂ ਹੋਵੇਗੀ ਔਰ ਮੇਰੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਫਿਲਮ ਹੋਵੇਗੀ। ਖੈਰ, ਉਹਦੀ ਫਿਲਮ ਤਾਂ ਪਤਾ ਨਹੀਂ ਕਦੋਂ ਬਣੇਗੀ ਜਾਂ ਨਹੀਂ ਬਣੇਗੀ, ਪਰ ਉਹਨੇ ਯਤਨ ਸਕ੍ਰਿਪਟ ਉੱਤੇ ਬਹੁਤ ਅੱਛਾ ਖੂਬਸੂਰਤ ਕੀਤਾ ਸੀ। ਜਿੱਥੋਂ ਤੱਕ ਦੂਜੀਆਂ ਮੇਰੀਆਂ ਕਹਾਣੀਆਂ ਬਾਰੇ ਤੁਸੀਂ ਗੱਲ ਕੀਤੀ ਹੈ ਕਿ ਨਾਟਕ ਦੇ ਪੱਧਰ ਉੱਤੇ ਮੇਰੀ ਡੁੰਮ ਕਹਾਣੀ ਉੱਤੇ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਨੇ ਨਾਟਕ ਕੀਤਾ ਸੀ। ਆਪਣਾ ਹਿੱਸਾ ਉੱਤੇ ਅਜਮੇਰ ਔਲਖ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਨੇ ਅਜੇ ਵੀ ਨਾਟਕ ਸੈਂਕੜੇ ਵਾਰ ਉਸ ਕਹਾਣੀ ਉੱਤੇ ਨਾਟਕ ਜਿਹੜਾ ਉਹ ਵੱਖ-ਵੱਖ ਮੰਚਾਂ ਉੱਤੇ ਹੁੰਦਾ ਹੈ। ਔਰ ਇੱਕ ਮੇਰੀ ਕਹਾਣੀ ਦਹਾਕਾ ਇੱਕ ਪਹਿਲਾਂ ਛਪੀ ਸੀ 9/12/10, ਉਹਦੇ ਉੱਤੇ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਥੀਏਟਰ ਡਿਪਾਰਟਮੈਂਟ ਹੈ, ਉਹਨਾਂ ਨੇ ਉਹਦੇ ਉੱਤੇ ਨਾਟਕ ਤਿਆਰ ਕਰਕੇ ਔਰ ਉਹਨਾਂ ਨੇ ਸ਼ੋਅ ਜਿਹੜੇ ਸੀ ਉਹ ਕੀਤੇ। ਇਸ ਤੋਂ ਇਲਾਵਾ ਦੂਰਦਰਸ਼ਨ ਵਾਲਿਆਂ ਨੇ ਮੇਰੀਆਂ ਕਹਾਣੀਆਂ ਉੱਤੇ, ਮੇਰੀ ਕਹਾਣੀ ਸੁਨਹਿਰੀ ਕਿੰਡਕਾ ਸੀ, ਉਹਦੇ ਉੱਤੇ ਆਪਣਾ ਹਿੱਸਾ ਦੇ ਉੱਤੇ, ਅੰਗ ਸੰਗ ਦੇ ਉੱਤੇ ਟੈਲੀਫਿਲਮਾਂ ਜਿਹੜੀਆਂ ਨੇ ਉਹ ਬਣਾਈਆਂ ਨੇ। ਸੰਧੂ ਸਾਹਿਬ ਦੀ ਕਹਾਣੀ ਕਲਾ ਦੀ ਜੇ ਗੱਲ ਕਰਨੀ ਹੋਵੇ ਤਾਂ ਉਹਨਾਂ 'ਚ ਵਖਰੇਵਾਂ ਇਹ ਹੈ ਕਿ ਜੋ ਉਹ ਪਾਤਰ ਉਸਾਰੀ ਕਰਦੇ ਹਨ ਜਾਂ ਉਹਨਾਂ ਦੀ ਇੱਕ ਵੱਖਰੀ ਸ਼ੈਲੀ ਹੈ ਕਹਾਣੀ ਨੂੰ ਅੱਗੇ ਤੋਰਨ ਦੀ, ਕਿੱਦਾਂ ਗੋਨ ਗੁੰਦਣੀ ਹੈ। ਜੇ ਆਪਾਂ ਇਹਨਾਂ ਦੀ ਇਕੱਲੀ ਕਹਾਣੀ ਦੀ ਗੱਲ ਕਰੀਏ ਤਾਂ ਸਾਨੂੰ ਬਹੁਤ ਟਾਈਮ ਚਾਹੀਦਾ, ਪਰ ਹੁਣੇ ਇਹਨਾਂ ਨੇ ਜ਼ਿਕਰ ਕੀਤਾ 9/12/10 ਵਿੱਚ, ਉਹ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਉਸ ਕਹਾਣੀ ਵਿੱਚ ਇੱਕ ਸਧਾਰਨ ਜਿਹਾ ਪਾਤਰ ਹੁੰਦਾ ਹੈ ਜਿਹਨੂੰ ਇਹ ਵਹਿਮ ਹੈ ਕਿ ਉਹਦਾ ਪਿਤਾ ਜੋ ਫਿਲਮੀ ਐਕਟਰ ਧਰਮਿੰਦਰ ਹੈ ਅਤੇ ਜੋ ਉਹਨਾਂ ਦੇ ਬੇਟੇ ਹਨ ਸੰਨੀ ਦਿਓਲ ਜਾਂ ਆਪਣੇ ਬੋਬੀ ਦਿਓਲ ਅਤੇ ਉਹਦੇ ਭਰਾ ਹਨ। ਅਤੇ ਮੈਂ ਸੰਧੂ ਸਾਹਿਬ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਬਹੁਤ ਹੀ ਇਹ ਰੋਚਕਤਾ ਸੀ ਕਹਾਣੀ 'ਚ, ਇੱਕ ਸੁਨੇਹਾ ਸੀ। ਇਹ ਪਲਾਟ ਤੁਹਾਨੂੰ ਕਿੱਦਾਂ ਓੜਿਆ, ਇਹਦੇ ਬਾਰੇ ਦੱਸੋ ਸਾਨੂੰ ਸਰੋਤਿਆਂ ਨੂੰ। ਇਸ ਪਲਾਟ ਦੇ ਕਹਾਣੀ ਦੇ ਦੌੜਨ ਦੀ ਕਹਾਣੀ ਇਹ ਹੈ ਕਿ ਮੇਰੇ ਇੱਕ ਦੋਸਤ ਨੇ, ਉਹਨਾਂ ਦੇ ਕੋਲ ਕੰਮ ਕਰਦਾ ਸੀ ਇਹ ਮੁੰਡਾ ਜਿਸ ਦਾ ਨਾਂ ਨਿੰਦਰ ਹੈ, ਅਤੇ ਮੈਂ ਉਸ ਪਰਿਵਾਰ ਦੇ ਨਾਲ, ਨਿੰਦਰ ਦੇ ਪਰਿਵਾਰ ਨਾਲ ਹੀ ਪਿਛਲੇ 35-40 ਸਾਲ ਤੋਂ ਨਿਰੰਤਰ ਜੁੜਿਆ ਹੋਇਆ ਸੀ। ਇਸ ਮੁੰਡੇ ਦਾ ਕੰਮਕਾਰ ਵੀ ਜਿਹੜਾ ਸੀ ਮੈਂ ਪਿਛਲੇ ਉਹਨਾਂ ਸਮਿਆਂ 'ਚ 10 ਸਾਲ ਤੋਂ ਦੇਖਦਾ ਪਿਆ ਸੀ। ਉਹਨੇ ਇੱਕ ਭਰਮ ਸਿਰਜਲਿਆ ਹੋਇਆ ਸੀ ਆਪਣੇ ਦੁਆਲੇ ਕਿ ਮੈਂ ਧਰਮਿੰਦਰ ਦਾ ਪੁੱਤਰ ਹਾਂ, ਹੇਮਾ ਮਾਲਿਨੀ ਮੇਰੀ ਮਾਂ ਹੈ। ਔਰ ਲੋਕ ਜਿਹੜੇ ਸਨ ਨਾ ਉਹ ਆਪ ਉਹਦੇ ਵਿੱਚ ਗੱਲਾਂ ਐਡ ਕਰੀ ਜਾਂਦੇ ਸੀ, ਨਵੀਂ ਇਨਫੋਰਮੇਸ਼ਨ ਦੇ ਜਾਂਦੇ ਸੀ, ਅਤੇ ਉਹਨਾਂ ਦਿਨਾਂ 'ਚ VCR ਤੋਂ ਫਿਲਮਾਂ ਦੇਖ ਕੇ ਅਤੇ ਉਹਨੇ ਇੱਕ ਆਪਣਾ ਸੁਪਨ ਸੰਸਾਰ ਸਿਰਜਿਆ ਹੋਇਆ ਸੀ। ਤਾਂ ਮੈਂ ਲੰਮਾ ਅਰਸਾ ਉਹਦੀਆਂ ਇਹ ਗੱਲਾਂ ਸੁਣਦਾ ਰਿਹਾ, ਪਰ ਮੈਨੂੰ ਲੱਗਦਾ ਸੀ ਕਿ ਕਹਾਣੀ ਮੈਂ ਮੁਕਾਵਾਂਗਾ ਕਿੱਥੇ ਜਾ ਕੇ। ਅਸਲ 'ਚ ਗੱਲ ਤਾਂ ਇਹ ਸੀ ਕਿ ਹਰ ਬੰਦਾ ਜਿਹੜਾ ਆ ਉਹਦੇ ਅੰਦਰ ਬੜੇ ਵੱਡੇ ਸੁਪਨੇ ਹੁੰਦੇ ਨੇ, ਜ਼ਿੰਦਗੀ ਨੂੰ ਮਾਣਨ ਦੇ, ਖਾਣ ਦੇ, ਹੰਡਾਉਣ ਦੇ। ਔਰ ਜਿਹੜੀ ਅੱਜ ਕੱਲ੍ਹ ਜਿਹਨੂੰ ਅਸੀਂ ਵਿਸ਼ਵੀਕਰਨ ਦਾ ਦੌਰ ਆਖਦੇ ਹਾਂ, ਮੰਡੀ ਦਾ ਦੌਰ ਆਖਦੇ ਹਾਂ, ਇਹਦੇ ਵਿੱਚ ਖਾਣ ਪੀਣ, ਪਹਿਨਣ ਔਰ ਜ਼ਿੰਦਗੀ ਨੂੰ ਮਾਣਨ ਦੀਆਂ ਵਸਤਾਂ ਤੁਹਾਡੇ ਸਾਹਮਣੇ ਖਿਲਰੀਆਂ ਪਈਆਂ ਨੇ, ਲਿਸ਼ ਕਰਦੀਆਂ ਪਈਆਂ ਨੇ, ਜਿਵੇਂ ਖੁੱਲ੍ਹ ਜਾਂ ਸਿਮ ਹੋਈ ਪਈ ਆ। ਪਰ ਦੂਜੇ ਪਾਸੇ ਇਹ ਹੈ ਕਿ ਬੰਦੇ ਦੇ ਜਿਹੜੇ ਵਸੀਲੇ ਨੇ ਉਹ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਬਹੁਤ ਸੀਮਤ ਨੇ। ਤੋ ਬੰਦੇ ਦੇ ਅੰਦਰ ਸੁਪਨੇ ਤਾਂ ਹਨ, ਪਰ ਉਹਨਾਂ ਸੁਪਨਿਆਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਵਸੀਲਿਆਂ ਦੀ ਥੋੜ੍ਹ ਕਰਕੇ ਸੁਪਨੇ ਦਾ ਅਤੇ ਹਕੀਕਤ ਦਾ ਜਿਹੜਾ ਪਾੜਾ ਹੈ ਉਹ ਬੰਦੇ ਦੀ ਆਪਣੀ ਸ਼ਖਸੀਅਤ ਨੂੰ ਕਿਵੇਂ ਦੁਫਾੜ ਕਰ ਦਿੰਦਾ ਹੈ, ਕਿਵੇਂ ਉਹਨੂੰ ਪਾੜ ਕੇ ਰੱਖ ਦਿੰਦਾ ਹੈ, ਪੀੜੋ ਪੀੜ ਕਰ ਦਿੰਦਾ ਹੈ। ਮੈਂ ਇਸ ਕਹਾਣੀ ਨੂੰ ਇਸ ਪ੍ਰਸੰਗ ਵਿੱਚ ਉਲੀਕਣ ਦਾ ਅਤੇ ਪੇਸ਼ ਕਰਨ ਦਾ ਯਤਨ ਕੀਤਾ, ਔਰ ਉਸ ਬੰਦੇ ਦੀ ਜਿਹੜੀ ਪੀੜਾ ਸੀ ਉਹ ਇੱਕ ਦਲਿਤ ਦੀ
ਔਰ ਇੱਕ ਸਧਾਰਨ ਉਸ ਬੰਦੇ ਦੀ ਪੀੜਾ ਜਿਹਦੇ ਸੁਪਨੇ ਤਾਂ ਬਹੁਤ ਵੱਡੇ ਨੇ, ਪਰ ਸਥਿਤੀ ਨੇ, ਹਾਲਾਤ ਨੇ ਉਹਨਾਂ ਨੂੰ ਸੁਪਨਿਆਂ ਦੇ ਹੋਣ ਦਾ ਮੌਕਾ ਨਹੀਂ ਦਿੱਤਾ, ਔਰ ਉਹ ਕਿਵੇਂ ਖੰਡਿਤ ਸ਼ਖਸੀਅਤ ਬਣ ਜਾਂਦਾ ਹੈ, ਇਹ ਕਹਾਣੀ 'ਚ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।